ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਦੇਖ ਰਹੇ ਨੇ, ਸੁਣ ਰਹੇ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਡਕੇਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਬਿਲਕੁਲ। ਤੇ ਖਬਰਾਂ ਦੀ ਸ਼ੁਰੂਆਤ ਕਰੀਏ। ਇਸ ਵੇਲੇ ਦੀ ਵੱਡੀ ਕੌਮਾਂਤਰੀ ਖਬਰ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਹਮਾਸ ਦੇ ਵਿਚਾਲੇ, ਇਜ਼ਰਾਈਲ ਤੇ ਹਮਾਸ ਦੇ ਵਿਚਾਲੇ, ਉੱਥੋਂ ਆ ਰਹੀ ਹੈ। ਇਜ਼ਰਾਈਲ ਨੇ ਇੱਕ ਜਿਹੜੀ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀਗਾ ਜਿਹੜਾ ਟਰੱਕ, ਉਹਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ 4 ਲੋਕਾਂ ਦੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ। ਤੇ ਇਹ ਗਾਜ਼ਾ ਪੱਟੀ ਦੇ ਇਲਾਕਿਆਂ ਦੇ ਵਿੱਚ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਇਜ਼ਰਾਈਲ ਦੇ ਵੱਲੋਂ, ਇਜ਼ਰਾਈਲੀ ਫੋਰਸਿਸ ਵੱਲੋਂ। ਤੇ ਦੱਸਿਆ ਜਾ ਰਿਹਾ ਕਿ ਇਸ ਹਮਲੇ ਦੇ ਵਿੱਚ 4 ਜਣੇ ਮਾਰੇ ਗਏ ਨੇ। ਉੱਥੇ ਇੱਕ ਕੰਮ ਕਰ ਰਹੀ ਹੈ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਇੱਕ ਅਮਰੀਕਨ ਆਰਗੇਨਾਈਜੇਸ਼ਨ ਹੈ, ਜਿਹਨੇ ਇਹ ਆਰਗੇਨਾਈਜ਼ ਕੀਤੇ ਸੀਗੇ ਟਰੱਕ। ਤੇ ਇਹਨਾਂ ਨੇ ਗਾਜ਼ਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਸੀਗਾ। ਇਹ ਅਨੇਰਾ ਇਲਾਕਾ ਜਿਹੜਾ ਕਿ ਸਦਰਨ ਗਾਜ਼ਾ ਦੇ ਇਲਾਕਿਆਂ ਦੇ ਵਿੱਚ ਪੈਂਦਾ, ਤੇ ਉੱਥੇ ਜਿਹੜਾ ਇਹ ਅਮਰੀਕਨ ਹੈ, ਜਿੱਥੇ ਇੱਕ ਈਸਟ ਰਿਫਿਊਜੀ ਏਡ ਗਰੁੱਪ ਸੀਗਾ, ਉੱਥੇ ਫਿਊਲ ਤੇ ਫੂਡ ਲੈ ਕੇ ਇਹ ਟਰੱਕ ਜਿਹੜਾ ਜਾ ਰਿਹਾ ਸੀਗਾ। ਇਹ ਐਮਰੇਟੀ ਇੱਕ ਰਨ ਹਸਪੀਟਲ ਹੈ ਜਿਹੜਾ ਅਰਬ ਅਮੀਰਾਤ ਦੇ ਦੁਆਰਾ ਰਨ ਕੀਤਾ ਜਾ ਰਿਹਾ ਸਦਰਨ ਗਾਜ਼ਾ ਦੇ ਇਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਦੇ ਨੇੜੇ ਤੇੜੇ ਜਿਹੜਾ ਇਜ਼ਰਾਈਲ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਇਜ਼ਰਾਈਲੀ ਫੋਰਸਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਹਮਾਸ ਦੇ ਇੱਕ ਬੰਦੇ ਨੂੰ ਮਾਰ ਦਿੱਤਾ, ਹਮਾਸ ਦੇ ਇੱਕ ਖਾੜਕੂ ਨੂੰ ਕਹਿ ਲਓ, ਜਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਅੱਤਵਾਦੀ ਨੂੰ ਕਹਿ ਲਓ, ਉਹਨਾਂ ਨੇ ਮਾਰ ਦਿੱਤਾ। ਪਰ ਅਸਲ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਜਿਹੜਾ ਹਮਲਾ ਸੀਗਾ ਉਹ ਹੋਇਆ ਇੱਕ ਰਾਹਤ ਸਮੱਗਰੀ ਜਾਂ ਸਹਾਇਤਾ ਜਿਹੜੀ ਸਮੱਗਰੀ ਲੈ ਕੇ ਜਾ ਰਹੇ ਇੱਕ ਟਰੱਕ ਦੇ ਉੱਤੇ, ਤੇ ਜਿਹਦੇ ਵਿੱਚ 4 ਜਣੇ ਮਾਰੇ ਗਏ ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਉਸ ਬੈਲਟ ਮੈਜਰ ਦੇ ਉਲਟ ਆਏ ਆ, ਜਿਸ ਦੇ ਵਿੱਚ ਫਲੋਰੀਡਾ 'ਚ ਜਿਹੜਾ ਅਬੋਰਸ਼ਨ ਨੂੰ ਐਕਸਪੈਂਡ ਕਰਨ ਦੇ ਲਈ ਜਿਹੜਾ ਉਸਦਾ ਐਕਸੈਸ ਆ ਉਸ ਦੇ ਉਲਟ ਆਇਆ। ਕਹਿੰਦੇ ਵੀ ਜਿਹੜਾ 6 ਵੀਕ ਦਾ ਬੈਨ ਆ ਉਹਦੇ ਬਾਰੇ NBC ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਇਹ ਟੂ ਸ਼ਾਰਟ ਆ। ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਕਲੀਅਰ ਸਟਾਂਸ ਆ ਲੈਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਸੋ ਲੱਗਦਾ ਵੀ ਉਹਨਾਂ ਨੂੰ ਅੰਦਰ ਖਾਤੇ ਇਸ ਚੀਜ਼ ਦਾ ਇਲਮ ਹੋ ਰਿਹਾ ਜਾਂ ਪਤਾ ਲੱਗ ਰਿਹਾ ਆ ਵੀ ਬਹੁਤ ਸਾਰੀਆਂ ਜਿਹੜੀਆਂ ਸ਼ਾਇਦ ਔਰਤਾਂ ਦੀਆਂ ਵੋਟਾਂ ਇਹ ਖੋ ਸਕਦੇ ਆ, ਤੇ ਹੁਣ ਇਵੈਂਚੁਅਲੀ ਇਹ 6 ਵੀਕ ਅਬੋਰਸ਼ਨ ਬੈਨ ਦੇ ਉਲਟ ਜਿਹੜੇ ਉਹ ਆ ਕੇ ਖੜ ਗਏ ਆ। ਯੂਜੂਅਲੀ ਜਿਹੜੀ ਰਿਪਬਲਿਕਨ ਪਾਰਟੀ ਆ ਕਿਸੇ ਵੀ ਤਰ੍ਹਾਂ ਦੀ ਅਬੋਰਸ਼ਨ, ਚਾਹੇ ਉਹ ਫਸਟ ਡੇ ਆ ਤੇ ਚਾਹੇ ਉਹ 6 ਵੀਕ ਆ ਤੇ ਚਾਹੇ ਉਹ ਲੇਟਰ ਆ, ਉਸ ਦੇ ਜਿਹੜੇ ਉਹ ਉਲਟ ਮੰਨੇ ਜਾਂਦੇ ਨੇ। ਟਰੰਪ ਹੋਣਾ ਨੇ ਇੱਕ ਵਾਰੀ ਫੇਰ ਜਿਹੜਾ ਇਹ ਆਖਿਆ ਵੀ ਔਰਤਾਂ ਨੂੰ ਜ਼ਿਆਦਾ ਵਕਤ ਦੀ ਜ਼ਰੂਰਤ ਹੋਊਗੀ 6 ਹਫ਼ਤਿਆਂ ਤੋਂ ਜ਼ਿਆਦਾ ਇਹ ਡਿਸਾਈਡ ਕਰਨ ਦੇ ਲਈ ਵੀ ਉਹਨਾਂ ਨੂੰ ਅਬੋਰਸ਼ਨ ਚਾਹੀਦਾ ਆ ਜਾਂ ਨਹੀਂ। ਪਰ ਉਹਨਾਂ ਨੇ ਨਾਲ ਡੈਮੋਕ੍ਰੇਟਾਂ ਨੂੰ ਇਹ ਜ਼ਰੂਰ ਕਿਹਾ ਵੀ ਇਹ ਰੈਡੀਕਲ ਨੇ, ਤੇ ਉਹ ਰੈਡੀਕਲ ਜ਼ਰੂਰ ਨੇ, ਤੇ ਕਹਿੰਦੇ ਵੀ ਉਹ ਇਸ ਅਮੈਂਡਮੈਂਟ ਦਾ ਸਮਰਥਨ ਨਹੀਂ ਕਰਨਗੇ। ਉਹਨਾਂ ਨੇ ਕਿਹਾ ਵੀ 6 ਹਫ਼ਤੇ ਤੋਂ ਵੱਧ ਦਾ ਸਮਾਂ ਚਾਹੀਦਾ ਹੈ। ਮੈਂ ਡਿਸਐਗਰੀ ਕਰਦਾ ਹਾਂ। ਜੋ ਮੈਂ ਅਰਲੀ ਪ੍ਰਾਇਮਰੀਜ਼ ਦੇ ਵਿੱਚ ਕਹਿੰਦੇ ਵੀ ਉੱਥੇ ਲੋਕਾਂ ਤੋਂ ਸੁਣਿਆ ਸੀਗਾ। ਸੋ ਐਟ ਦ ਸੇਮ ਟਾਈਮ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਆਰ ਰੈਡੀਕਲ, 9 months ਇਜ਼ ਜਸਟ ਰਿਡਿਕੂਲਸ ਸਿਚੁਏਸ਼ਨ। ਜੇ ਕਿਸੇ ਨੇ 9ਵੇਂ ਮਹੀਨੇ ਦੇ ਵਿੱਚ ਅਬੋਰਸ਼ਨ ਕਰਵਾਉਣਾ ਆ, ਡੈਮੋਕ੍ਰੇਟਸ ਦੇ ਬਾਬਤ ਹਮੇਸ਼ਾ ਇਹੀ ਕਹਿੰਦੇ ਆ ਵੀ ਇੰਨੀ ਦੇਰ ਤੇ ਕੋਈ ਵੀ ਅਬੋਰਸ਼ਨ ਨਹੀਂ ਕਰਾਉਂਦਾ, ਨਾ ਹੀ ਇਸ ਚੀਜ਼ ਦੀ ਜਿਹੜੀ ਉਹ ਇਜਾਜ਼ਤ ਹੈਗੀ ਆ। ਪ੍ਰਪੋਜ਼ਡ ਅਮੈਂਡਮੈਂਟ ਉਸ ਟਾਈਮ ਦੇ ਉੱਤੇ ਆ ਰਹੀ ਆ। ਪਹਿਲਾਂ ਜਿਹੜੀ 24ਵੇਂ ਹਫ਼ਤੇ ਤੱਕ ਜਿਹੜੀ ਫਿਜ਼ੀਬਿਲਿਟੀ ਆ, ਫੀਟਲ ਵਾਇਬਿਲਿਟੀ ਆ, ਉਹਨਾਂ ਸਾਰਿਆਂ ਨੂੰ ਦੇਖਦੇ ਹੋਏ, ਮਾਂ ਦੀ ਜਿਹੜੀ ਸਿਹਤ ਨੂੰ ਦੇਖਦੇ ਹੋਏ ਅਬੋਰਸ਼ਨ ਦੀ ਕਹਿ ਲਓ ਵੀ ਇੱਕ ਉਹਨਾਂ ਨੇ ਅਲਾਉ ਕੀਤਾ ਸੀ, ਤੇ ਉਸਨੂੰ ਚੇਂਜ ਕਰਕੇ 6 ਹਫ਼ਤੇ ਦੇ ਉੱਤੇ ਲਿਆਂਦਾ ਜਾ ਰਿਹਾ ਸੀ। ਇਸ ਤੋਂ ਇਲਾਵਾ ਫਲੋਰੀਡਾ ਇਕੱਲਾ ਨਹੀਂ, ਹੋਰ ਵੀ ਬਹੁਤ ਸਾਰੇ ਸੂਬਿਆਂ ਨੇ ਅਜਿਹੇ ਬੈਨਸ, ਜਿਹੜੇ ਸਖਤ ਬੈਨਸ ਆ ਅਬੋਰਸ਼ਨ ਦੇ ਉਲਟ, ਪਹਿਲਾਂ ਹੀ ਪਾਸ ਕਰ ਦਿੱਤੇ ਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਇਸੇ ਤਰ੍ਹਾਂ ਜੰਗ ਦੇ ਜਿਹੜੇ ਝੰਬੇ ਹਾਲਾਤ ਨੇ, ਹਾਲਾਤ ਦੇ ਮਾਰੇ ਲੋਕ ਨੇ, ਉਹਨਾਂ ਦੀ ਆ ਰਹੀ ਹੈ। ਰਸ਼ੀਆ ਤੇ ਯੂਕਰੇਨ ਦੀ ਜੇ ਗੱਲ ਕਰੀਏ ਤਾਂ ਜਿਹੜੇ ਰਸ਼ੀਆ ਵੱਲੋਂ ਤਾਜ਼ਾ ਹਮਲੇ ਨੂੰ ਅੰਜਾਮ ਦਿੱਤਾ ਗਿਆ,
ਖਾਰਕਿਵ ਦੇ ਇਲਾਕਿਆਂ ਦੇ ਵਿੱਚ, ਜਿਹੜਾ ਕਿ ਯੂਕਰੇਨ ਦਾ ਸਿਟੀ ਹੈ ਇੱਕ, ਉੱਥੇ ਇੱਕ ਪਲੇਗਰਾਉਂਡ ਨੂੰ ਹਿੱਟ ਕਰ ਗਏ ਆ ਇਹਨਾਂ ਦੇ ਜਿਹੜੇ ਹਮਲੇ ਨੇ, ਹਵਾਈ ਹਮਲੇ। 14 ਸਾਲ ਦੀ ਇੱਕ ਬੱਚੀ ਸਮੇਤ 6 ਜਾਣੇ ਜਿਹੜੇ ਨੇ ਉਹ ਮਾਰੇ ਗਏ ਨੇ, ਤਕਰੀਬਨ 60 ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਇੱਕ 12 ਸਟੋਰੀ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਨੇੜੇ ਇਹ ਜਿਹੜਾ ਧਮਾਕਾ ਹੋਇਆ ਸੀਗਾ, ਜਿਹੜਾ ਕਿ ਬਿਲਕੁਲ ਕਲੋਜ਼ ਪੈਂਦਾ ਰਸ਼ੀਅਨ ਬਾਰਡਰ ਦੇ। ਜਿਹੜੀਆਂ ਤਸਵੀਰਾਂ ਨੇ ਜਾਂ ਹੋਰ ਜਿਹੜੀ ਉੱਥੋਂ ਫੁਟੇਜ ਆ ਰਹੀ ਹੈ, ਉਹਦੇ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਿਲਡਿੰਗ ਦੇ ਨੇੜੇ ਜਿਹੜੇ ਫਾਇਰ ਫਾਈਟਰਸ ਨੇ ਉਹ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਮਸ਼ੱਕਤ ਜਿਹੜੀ ਆ ਉਹ ਕਰ ਰਹੇ ਨੇ। ਇਹ ਅਟੈਕ ਕਹਿੰਦੇ ਉਦੋਂ ਹੋਇਆ ਰਸ਼ੀਆ ਦੇ ਵੱਲੋਂ ਜਦੋਂ ਜ਼ੈਲੈਂਸਕੀ ਜਿਹੜੇ ਨੇ ਉਹਨਾਂ ਨੇ ਡਿਸਮਿਸ ਕੀਤਾ ਸੀਗਾ ਜਿਹੜਾ ਹੈਡ ਆ ਉਹਨਾਂ ਦੀ 에ਅਰਫੋਰਸ ਦਾ, ਲੈਫਟੀਨੈਂਟ ਜਨਰਲ ਮੈਕੋਲਾ ਔਲਕਨਿਚ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜਾ ਖਾਰਕਿਵ ਹੈ ਉਹ ਯੂਕਰੇਨ ਦਾ ਦੂਜਾ ਵੱਡਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ, ਤੇ ਇਹ 35 ਕਿਲੋਮੀਟਰ 22 ਮੀਲਾਂ ਦੂਰ ਹੈ ਰਸ਼ੀਅਨ ਬਾਰਡਰ ਤੋਂ। ਤੇ ਹੁਣ ਤੱਕ ਜਿਹੜਾ ਇਹਦੇ ਵਿੱਚ ਰਸ਼ੀਆ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਸ਼ਹਿਰ ਨੂੰ ਆਪਣੇ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਕਿ ਜਿਹੜੀਆਂ ਹੋਰ ਵੀ ਤਸਵੀਰਾਂ ਇਸ ਹਮਲੇ ਤੋਂ ਬਾਅਦ ਆ ਰਹੀਆਂ ਨੇ, ਫੁਟੇਜ ਆ ਰਹੀ ਹੈ, ਉਹਦੇ ਵਿੱਚ ਇਹ ਦੇਖਿਆ ਜਾ ਰਿਹਾ। ਪਰ ਬਹੁਤ ਮੰਦਭਾਗੀ ਘਟਨਾ ਇਹ ਵਾਪਰੀ ਕਿ ਰਸ਼ੀਆ ਨੇ ਇਹਨਾਂ ਜਦੋਂ ਹਮਲਿਆਂ ਨੂੰ ਅੰਜਾਮ ਦਿੱਤਾ ਤਾਂ ਉਹਨਾਂ ਨੇ ਇਹ ਵੀ ਨਹੀਂ ਦੇਖਿਆ, ਫੋਰਸਿਸ ਨੇ, ਵੀ ਅਸੀਂ ਜਿਹੜਾ ਹਮਲਾ ਕਰਨ ਜਾ ਰਹੇ ਹਾਂ ਉੱਥੇ ਪਲੇਗਰਾਉਂਡ ਆ ਤੇ ਉੱਥੇ ਬੱਚੇ ਖੇਡ ਰਹੇ ਹੋਣਗੇ। ਇੱਕ ਪਲੇਗਰਾਉਂਡ ਤੇ ਇੱਕ ਰਿਹਾਇਸ਼ੀ ਬਿਲਡਿੰਗ ਨੂੰ ਜਦੋਂ ਨਿਸ਼ਾਨਾ ਬਣਾ ਕੇ ਇਹ ਹਵਾਈ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ, ਤੇ ਇੱਕ 14 ਸਾਲ ਦੀ ਬੱਚੀ ਤੇ 6 ਹੋਰ ਮੌਤਾਂ ਹੋਈਆਂ ਤੇ 60 ਤੋਂ ਵੱਧ ਬੰਦੇ ਜ਼ਖਮੀ ਹੋਏ। ਜੀ, ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਸੋਚ ਰਹੇ ਸੀਗੇ ਵੀ ਆਇਲ ਤੇ ਗੈਸ ਇੰਡਸਟਰੀ ਦੇ ਉੱਤੇ ਨਵੀਆਂ ਰੈਗੂਲੇਸ਼ਨ ਲਾਉਣ ਦੇ ਲਈ ਇੱਕ ਵਿਸ਼ੇਸ਼ ਸਦਨ ਦਾ ਸੈਸ਼ਨ ਜਿਹੜਾ ਉਹ ਸੱਦਿਆ ਜਾਵੇ। ਰੋਬਰਟ ਰੀਵਾਸ, ਜੋ ਕਿ ਅਸੈਂਬਲੀ ਸਪੀਕਰ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਅੱਜ ਇਸ਼ਾਰਾ ਕੀਤਾ ਆ ਵੀ ਇਸ ਪਾਸੇ ਵੱਲ ਨੂੰ ਓਪਨ ਜ਼ਰੂਰ ਹੈਗੇ ਨੇ, ਪਰ ਕਹਿੰਦੇ ਵੀ ਕੈਲੀਫੋਰਨੀਆ ਦੀ ਅਸੈਂਬਲੀ ਇਸ ਜਿਹੜੇ ਸਪੈਸ਼ਲ ਲੈਜਿਸਲੇਸ਼ਨ ਨੂੰ ਲੈ ਕੇ ਐਕਟ ਉਸ ਦੇ ਉੱਤੇ ਨਹੀਂ ਕਰੇਗੀ। ਸੋ ਅਸੈਂਬਲੀ ਨੇ ਕਹਿੰਦੇ ਵੀ ਉਹ ਰੈਡੀ ਨੇ ਵੀ ਜਿਹੜੇ ਸਕਾਈ ਰੌਕਟਿੰਗ ਪ੍ਰਾਈਸਿਸ ਆ ਵੀ ਬਹੁਤ ਤੇਜ਼ੀ ਦੇ ਨਾਲ ਪੰਪ ਦੇ ਉੱਤੇ ਗੈਸ ਦੇ ਪ੍ਰਾਈਸਿਸ ਵਧੇ ਆ ਤੇ ਮੰਥਲੀ ਜਿਹੜੇ ਐਨਰਜੀ ਬਿਲਸ ਆ ਉਹਨਾਂ ਨੂੰ ਘਟਾਇਆ ਜਿਹੜਾ ਹੋ ਜਾਵੇ। ਕਹਿੰਦੇ ਵੀ ਅਸੀਂ ਅਫੋਰਡੇਬਿਲਟੀ ਲੈਜਿਸਲੇਟਿਵ ਪ੍ਰਪੋਜ਼ਲ ਆਲਰੇਡੀ ਜੂਨ ਦੇ ਵਿੱਚ ਸ਼ੇਅਰ ਕੀਤਾ ਆ, ਅਸੀਂ ਸੇਮ ਪੇਜ ਤੇ ਆ ਗਵਰਨਰ ਦੇ ਨਾਲ ਵੀ ਇਸ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਣਾ ਚਾਹੀਦਾ ਆ। ਗਵਰਨਰ ਨੇ ਕਾਲ ਕੀਤਾ ਹੈ ਸਪੈਸ਼ਲ ਸੈਸ਼ਨ, ਅਸੀਂ ਕਹਿੰਦੇ ਵੀ ਕੰਮ ਕਰਾਂਗੇ, ਰਿਜ਼ਲਟਸ ਜਿਹੜੇ ਡਿਲੀਵਰ ਕਰਾਂਗੇ, ਪਰ ਕਹਿੰਦੇ ਵੀ ਮੈਂ ਪੁਸ਼ ਨਹੀਂ ਕਰੂੰਗਾ ਉਹਨਾਂ ਬਿਲਸ ਨੂੰ ਜਿਨ੍ਹਾਂ ਨੂੰ ਚੱਜ ਦੇ ਨਾਲ ਅਜੇ ਤੱਕ ਅਸੈਂਬਲੀ ਮੈਂਬਰਸ ਦੇ ਦੁਆਰਾ ਲਾਮੇਕਰਸ ਦੇ ਦੁਆਰਾ ਵੈਟ ਨਹੀਂ ਕੀਤਾ ਗਿਆ ਆ ਤੇ ਜਾਂ ਉਹਦੀਆਂ ਪਬਲਿਕ ਹੀਅਰਿੰਗਸ ਨਹੀਂ ਹੋਈਆਂ। ਸੋ ਕਹਿੰਦੇ ਵੀ ਇਦਾਂ ਕਰਨ ਦੇ ਨਾਲ ਕੈਲੀਫੋਰਨੀਆ ਦੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਜਿਹੜਾ ਭਾਰ ਆ ਉਹ ਅਸੀਂ ਨਹੀਂ ਬਣਾਉਣਾ ਜਿਹੜਾ ਉਹ ਚਾਹੁੰਦੇ। ਜਿਹੜਾ ਫਰਕ ਪੈਣਾ ਚਾਹੀਦਾ ਹੈ ਉਹ ਜ਼ਰੂਰ ਪੈਣਾ ਜਿਹੜਾ ਉਹ ਚਾਹਵੇ, ਇਸ ਲਈ ਇਸ ਦੀਆਂ ਪਬਲਿਕ ਹੀਅਰਿੰਗਸ ਹੋਣੀਆਂ ਜ਼ਰੂਰੀ ਆ। ਉਧਰ ਗਵਰਨਰ ਨਿਊਸਮ ਹੁਣਾਂ ਨੇ ਜਿਹੜਾ 11ਵੇਂ ਆਵਰ ਦੇ ਵਿੱਚ ਜਿਹੜਾ ਇਲੈਕਟ੍ਰਿਸਿਟੀ ਦੇ ਕੈਲੀਫੋਰਨੀਆ ਦੇ ਬਿੱਲ ਨੂੰ ਘਟਾਉਣ ਦੀ ਜਿਹੜੀ ਗੱਲ ਆ ਉਹਦੀ ਜਿਹੜੀ ਮੱਦ ਵੀ ਜਿਹੜੀ ਉਹਨਾਂ ਦੇ ਸਾਹਮਣੇ ਆ ਰਹੀ ਆ। ਸੋ ਕਈ ਐਕਸਪਰਟ ਮੰਨਦੇ ਨੇ ਵੀ ਇਹ ਜਿਹੜੇ ਪ੍ਰਪੋਜ਼ਡ ਮੈਜਰ ਆ ਇਹ ਇੱਕ ਪੋਲੀਟੀਕਲ ਜੈਸਚਰ ਐਟ ਬੈਸਟ ਜਿਹੜਾ ਉਹ ਹੋ ਸਕਦਾ ਆ, ਤੇ ਜਾਂ ਫਿਰ ਇਹ ਮੰਨੀਏ ਵੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਪਹਿਲੀ ਜਿਹੜੀ ਉਹ ਕੜੀ ਆ। ਸੋ ਕਹਿੰਦੇ ਵੀ ਕੰਪਰੀਹੈਂਸਿਵ ਸਟੈਪਸ, ਹੋਰ ਜ਼ਿਆਦਾ ਵੱਡੇ ਤੇ ਪ੍ਰਭਾਵਸ਼ਾਲੀ ਜਿਹੜੇ ਆ ਉਹ ਕਦਮ ਚੱਕਣ ਦੀ ਜਿਹੜੀ ਜ਼ਰੂਰਤ ਆ ਤਾਂ ਜੋ ਕੈਲੀਫੋਰਨੀਅਨਸ ਨੂੰ ਜਿਹੜਾ ਉਹ ਕੋਈ ਇੱਕ ਹਿਸਾਬ ਦੇ ਨਾਲ ਮਦਦ ਮਿਲ ਸਕੇ। ਹਾਲ ਦੀ ਕੜੀ ਇਸ ਲੈਜਿਸਲੇਚਰ ਦੇ ਤਹਿਤ $30 ਤੋਂ $70 ਵਨ ਟਾਈਮ ਕ੍ਰੈਡਿਟ ਜਿਹੜਾ ਉਹ ਤੁਹਾਨੂੰ ਕਹਿੰਦੇ ਵੀ ਬਿਜਲੀ ਦੇ ਬਿੱਲਾਂ ਦੇ ਉੱਤੇ ਮਿਲ ਸਕਦਾ ਆ, ਜਿਹੜਾ ਕਿ ਕੁਛ ਵੀ ਨਹੀਂ ਹੈਗਾ, ਜਦ ਕਿ ਲੋਕ ਜਿਹੜਾ ਉਹ ਚਾਹੁੰਦੇ ਆ ਵੀ ਬਿਜਲੀ ਦੇ ਬਿੱਲ ਜਿਹੜੇ ਉਹ ਘਟਣ। ਆਪਾਂ ਜੇ ਫ੍ਰੈਜ਼ਨੋ ਕਾਉਂਟੀ ਦੀ ਹੋਈ ਗੱਲ ਕਰ ਲਈਏ, ਇੱਥੇ ਪਿਛਲੇ 2 ਸਾਲਾਂ ਦੇ ਵਿੱਚ 3 ਸਾਲਾਂ 'ਚ ਹਰ ਇੱਕ ਦੇ ਬਿਜਲੀ ਦੇ ਬਿੱਲ ਦੂਣੇ ਜਿਹੜੇ ਉਹ ਹੋ ਗਏ ਆ, ਜਿਹਦੇ ਕਰਕੇ ਇਸ ਟਾਈਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਜਿਹੜਾ ਉਹ ਹਿੱਲ ਚੁੱਕਾ ਆ। ਜੀ ਬਿਲਕੁਲ, ਤੇ ਅਗਲੀ ਖਬਰ ਦੇ ਵੱਲ ਵਧੀਏ, ਉਹ ਵੀ ਕੈਲੀਫੋਰਨੀਆ ਦੇ ਲੋਕਾਂ ਦੇ ਨਾਲ ਹੀ ਜੁੜੀ ਆ। ਕੈਲੀਫੋਰਨੀਆ ਨੇ ਜਿਹੜਾ ਉਹ ਹੈਲਥ ਦੇ ਇੱਕ ਮਾਮਲੇ ਦੇ ਵਿੱਚ, ਸਿਹਤ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਬਲੂ ਸ਼ੀਲਡ ਆਫ ਕੈਲੀਫੋਰਨੀਆ ਨੂੰ $2.5 ਲੱਖ ਦਾ ਜੁਰਮਾਨਾ ਕੀਤਾ। ਦੋਸ਼ ਇਹ ਲੱਗੇ ਸੀਗੇ ਕਿ ਉਹਨਾਂ ਨੇ ਜਿਹੜੇ ਤਕਰੀਬਨ ਸੈਂਕੜੇ ਜਿਹੜੇ ਮੈਂਬਰਸ ਨੇ ਉਹਨਾਂ ਤੋਂ ਕੰਟਰਾਸੈਪਟਿਵ ਜਿਹੜੇ ਹੈਲਥ ਕੇਅਰ ਸਰਵਿਸਿਜ਼ ਨੇ ਉਹਨਾਂ ਨੂੰ ਚਾਰਜ ਕੀਤਾ। ਦੱਸਿਆ ਜਾ ਰਿਹਾ ਕਿ ਇੰਸ਼ੋਰੈਂਸ ਕੰਪਨੀ ਨੂੰ ਪੇਡ ਕਰਨਾ ਪੈਣਾ $2,28,000 ਤੇ ਉਹਨਾਂ ਲੋਕਾਂ ਨੂੰ ਮੋੜਨਾ ਪੈਣਾ ਜਿਨ੍ਹਾਂ ਤੋਂ ਉਹਨਾਂ ਨੇ ਇਹ ਫਾਲਸ ਤਰੀਕੇ ਨਾਲ ਜਾਂ ਗਲਤ ਤਰੀਕੇ ਨਾਲ ਉਹਨਾਂ ਤੋਂ ਚਾਰਜ ਕੀਤਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਨੇ ਇਹ ਜਿਹੜੀ ਆ ਅਨਾਉਂਸਮੈਂਟ ਕੀਤੀ ਹੈ।
ਦੱਸਿਆ ਜਾ ਰਿਹਾ ਕਿ ਜਿਹੜੇ ਬਰਥ ਕੰਟਰੋਲ ਦੇ ਨਾਲ ਜੁੜੀਆਂ ਕੁਝ ਦਵਾਈਆਂ ਨੇ ਜਾਂ ਹੋਰ ਨੇ, ਉਹਨਾਂ ਦੇ ਲਈ ਤਕਰੀਬਨ 300 ਜਿਹੜੇ ਮੈਂਬਰਸ ਨੇ, ਉਹਨਾਂ ਤੋਂ ਇਹ ਰਕਮਾਂ ਜਿਹੜੀਆਂ ਵੱਖ-ਵੱਖ ਸਮਿਆਂ ਦੇ ਦੌਰਾਨ ਹਾਸਲ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਇਹ ਰਕਮਾਂ ਨੂੰ ਤੁਹਾਨੂੰ ਕਰਨਾ ਪੈਣਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਕੇਵਿਨ ਡੁਰਾਵਾ ਨੇ ਇਸ ਮਾਮਲੇ ਦੇ ਵਿੱਚ ਸਪੋਕਸਪਰਸਨ ਨੇ, ਉਹ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਦੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਉਹ ਵੀ ਪੇ ਕਰਨਾ ਪਵੇ, ਉਹ ਵੀ ਭੁਗਤਾਨ ਕਰਨਾ ਪਵੇ ਜਿਹੜਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਾਂ ਜਿਹੜਾ ਉਹਨਾਂ ਨੂੰ ਕਰਨ ਦੀ ਕੋਈ ਲੋੜ ਨਹੀਂ ਹੈ। ਬਲੂ ਸ਼ੀਲਡ ਜਿਹੜੀ ਆ ਬਲੂ ਸ਼ੀਲਡ ਆਫ ਕੈਲੀਫੋਰਨੀਆ, ਇਹ ਆਕਲੈਂਡ ਬੇਸਡ ਆ, ਜਿਹਦੇ ਤਕਰੀਬਨ 4.8 ਮਿਲੀਅਨ ਮੈਂਬਰਸ ਨੇ ਸਾਰੀ ਸਟੇਟ ਦੇ ਵਿੱਚ, ਸਾਰੇ ਸੂਬੇ ਦੇ ਵਿੱਚ। ਡਿਪਾਰਟਮੈਂਟ ਨੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਉਹ ਇੱਕ ਕੰਪਲੇਂਟ ਤੋਂ ਬਾਅਦ ਸ਼ੁਰੂ ਕੀਤੀ ਸੀ, ਜਿਹੜੀ ਕਿ ਉਹਨਾਂ ਨੂੰ ਮਿਲੀ ਸੀ ਇੱਕ ਮੈਂਬਰ ਵੱਲੋਂ ਕਹਿ ਲਓ ਜਾਂ ਇੱਕ ਬਲੂ ਸ਼ੀਲਡ ਦੇ ਕਸਟਮਰ ਵੱਲੋਂ ਕਹਿ ਲਓ, ਕਿ ਉਹਨਾਂ ਨੇ ਜਦੋਂ ਇਹ ਗੱਲ ਦੱਸੀ ਸੀਗੀ ਕਿ ਸਾਨੂੰ ਇਹਦੇ ਲਈ ਪੇ ਕਰਨਾ ਪੈ ਰਿਹਾ ਜਾਂ ਸਾਨੂੰ ਭੁਗਤਾਨ ਕਰਨਾ ਪੈ ਰਿਹਾ ਕੰਟਰਾਸੈਪਟਿਵ ਜਿਹੜੀਆਂ ਮੈਡੀਸਨ ਨੇ ਉਹਨਾਂ ਦੇ ਲਈ। ਤਾਂ ਹੁਣ ਦੱਸਿਆ ਜਾ ਰਿਹਾ ਕਿ ਪੇਸ਼ੈਂਟ ਨੂੰ ਬਿੱਲ ਭੇਜਿਆ ਗਿਆ ਸੀਗਾ, ਅਕਤੂਬਰ ਦੀ ਘਟਨਾ ਇਹ, ਜਦੋਂ ਪੇਸ਼ੈਂਟ ਨੂੰ $3,439 ਦਾ ਬਿੱਲ ਭੇਜਿਆ ਗਿਆ ਸੀਗਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ, ਕੰਟਰਾਸੈਪਟਿਵ ਜਿਹੜੀਆਂ ਮੈਡੀਸਨ ਦੇ ਮਾਮਲਿਆਂ ਦੇ ਵਿੱਚ। ਉਸ ਤੋਂ ਬਾਅਦ ਹੁਣ ਦੱਸਿਆ ਗਿਆ ਜਦੋਂ ਇਹਦੀ ਹੀਅਰਿੰਗ ਹੋਈ ਜਾਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ, ਤਾਂ ਹੁਣ ਬਲੂ ਸ਼ੀਲਡ ਕੈਲੀਫੋਰਨੀਆ ਨੂੰ ਇਹ ਜਿਹੜਾ ਪੈਸਾ ਉਹ ਪੇ ਕਰਨਾ ਪੈਣਾ। ਪ੍ਰਵੀਨ ਜੀ, ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਦੇ ਨਾਲ ਬੜੀ ਅਹਿਮ ਜੀ। ਖਬਰ ਜਿਹੜੀ ਸ਼ੇਅਰ ਕਰਨ ਜਾ ਰਹੇ ਹਾਂ, ਹੂੰ। ਜਿਹੜਿਆਂ ਦੇ ਵੀ ਨਿਆਣੇ ਕਾਲਜਸ ਦੇ ਵਿੱਚ ਜਾਣੇ ਆ, ਉਹਨਾਂ ਦੇ ਲਈ ਇਹ ਬੜੀ ਅਹਿਮ ਖਬਰ ਆ, ਕਿਉਂਕਿ ਤੁਹਾਨੂੰ ਜਿਹੜੀ ਮਾਇਕ ਸਹਾਇਤਾ ਮਿਲ ਸਕਦੀ ਆ। ਜੀ। ਫਾਪਸਾ ਦੇ ਬਾਰੇ ਤਕਰੀਬਨ ਸਾਰੇ ਹੀ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਜਿਹੜਾ ਉਹ ਪਤਾ ਆ। 3 ਸਤੰਬਰ ਅਖੀਰਲੀ ਤਰੀਕ ਆ, ਯਾਨੀ ਕਿ ਹੁਣ ਜਦੋਂ ਆਪਾਂ ਅਗਲੀ ਵਾਰ ਮਿਲਣਾ ਆ ਲੇਬਰ ਡੇ ਵੀਕਐਂਡ ਤੋਂ ਬਾਅਦ ਚ ਆਉਂਦੇ ਮੰਗਲਵਾਰ ਨੂੰ, ਉਹ ਦਿਨ ਅਖੀਰਲੀ ਤਰੀਕ ਆ। ਤੁਸੀਂ ਇਹ ਜਿਹੜੀ ਫਾਈਨੈਂਸ਼ੀਅਲ ਏਡ ਦੀ ਮਾਇਕ ਸਹਾਇਤਾ ਵਾਲੀ ਜਿਹੜੀ ਐਪਲੀਕੇਸ਼ਨ ਆ, ਉਹ ਤੁਹਾਡੀ ਭਰਨੀ ਲਾਜ਼ਮੀ ਆ। ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਸਾਰੇ ਹੀ ਵਿਦਿਆਰਥੀਆਂ ਨੂੰ ਗੁਹਾਰ ਲਾ ਰਹੇ ਆ ਵੀ ਜਲਦ ਤੋਂ ਜਲਦ ਆਪਣੀ ਇਹ ਜਿਹੜੀ ਫਾਪਸਾ ਦੀ ਐਪਲੀਕੇਸ਼ਨ ਆ, ਉਸ ਨੂੰ ਭਰਿਆ ਜਿਹੜਾ ਹੋ ਜਾਵੇ। 40 ਸਾਲਾਂ 'ਚ ਪਹਿਲੀ ਵਾਰ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇੱਕ ਨਵੀਂ ਫੈਡਰਲ ਏਡ ਐਪਲੀਕੇਸ਼ਨ ਅਪਡੇਟ ਕਰਕੇ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ, ਬੱਚਿਆਂ ਦੇ ਸਾਹਮਣੇ, ਵਿਦਿਆਰਥੀਆਂ ਸਾਹਮਣੇ ਪੇਸ਼ ਕੀਤੀ ਸੀ ਕਿ ਨਵੀਂ ਅਪਲਾਈ ਕਰੋ ਤੇ ਕੁਆਲੀਫਾਈ ਤੁਸੀਂ ਕਰ ਸਕਦੇ ਹੋ ਫਾਈਨੈਂਸ਼ੀਅਲ ਏਡ ਦੇ ਲਈ। ਸੋ ਕਹਿੰਦੇ ਵੀ ਜਿੰਨੀਆਂ ਸਬਮਿਸ਼ਨਸ ਹੋਣੀਆਂ ਚਾਹੀਦੀਆਂ ਸੀ, ਉਹਦੇ ਨਾਲੋਂ ਅਜੇ 40,000 ਐਪਲੀਕੇਸ਼ਨਸ ਘੱਟ ਇਹਨਾਂ ਨੂੰ ਪ੍ਰਾਪਤ ਹੋਈਆਂ ਆ। ਕਹਿੰਦੇ ਵੀ ਜਦ ਇਹਨਾਂ ਨੇ ਇਹ ਨਵਾਂ ਓਵਰਹਾਲ ਕੀਤਾ, ਉਸ ਤੋਂ ਬਾਅਦ ਦੇ ਵਿੱਚ ਬਿਊਰੋਕ੍ਰੈਟਿਕ ਨਾਈਟਮੇਅਰ ਕਹਿੰਦਾ ਵੀ ਸਾਹਮਣੇ ਆਇਆ। ਹਾਲਾਤ ਕੋਈ ਬੜੇ ਚੰਗੇ ਨਹੀਂ ਸੀ। 30 ਤੋਂ ਵੱਧ ਸਮੱਸਿਆਵਾਂ ਇਸ ਨਵੀਂ ਐਪਲੀਕੇਸ਼ਨ 'ਚ ਫਾਪਸਾ ਦੀਆਂ ਆਈਆਂ, ਜਿਹਦੇ ਕਰਕੇ ਬਹੁਤ ਸਾਰੇ ਵਿਦਿਆਰਥੀ ਆਪਣੀ ਇਹ ਐਪਲੀਕੇਸ਼ਨ ਨੂੰ ਭਰਨ ਦੇ ਵਿੱਚ ਹੀ ਨਾਕਾਮਯਾਬ ਰਹਿ ਗਏ। ਮਹੀਨੇ ਤੋਂ ਘੱਟ ਦਾ ਵਕਤ ਜਿਹੜਾ ਉਹ ਕਹਿੰਦੇ ਰਹਿ ਗਿਆ ਸੀ ਡੈਡਲਾਈਨ ਨੂੰ, ਕਾਲਜ ਜਿਹੜੀ ਉਹ ਡੈਡਲਾਈਨ ਨੂੰ। ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਕੈਲੀਫੋਰਨੀਆ ਦੇ ਸਟੂਡੈਂਟ ਏਡ ਕਮਿਸ਼ਨ ਨੇ ਅਨਾਉਂਸ ਕੀਤਾ ਸੀ ਅਪ੍ਰੈਲ ਦੇ ਵਿੱਚ ਵੀ ਜਿਹੜੇ ਮਿਕਸਡ ਸਟੇਟਸ ਫੈਮਿਲੀ ਵਾਲੇ ਵਿਦਿਆਰਥੀ ਆ, ਉਹ ਕੰਪਲੀਟ ਨਹੀਂ ਕਰ ਸਕੇ, ਆਪਣੇ ਫਾਰਮਸ ਨੂੰ ਪੂਰਾ ਨਹੀਂ ਭਰ ਸਕੇ ਟੈਕਨੀਕਲ ਐਰਰ ਦੇ ਤਹਿਤ, ਉਹ ਉਹਨਾਂ ਦੀ ਥਾਂ ਦੇ ਉੱਤੇ ਕੈਲੀਫੋਰਨੀਆ ਡ੍ਰੀਮ ਐਕਟ ਐਪਲੀਕੇਸ਼ਨ ਉਸ ਨੂੰ ਭਰਨ, ਤਾਂ ਜੋ ਵਿਦਿਆਰਥੀਆਂ ਨੂੰ ਇੱਕ ਅਲਟਰਨੇਟਿਵ ਉਸ ਦੀ ਥਾਂ ਦੇ ਉੱਤੇ ਮਿਲਦਾ ਆ ਸਟੇਟ ਦੇ ਵੱਲੋਂ, ਜਿਹੜਾ ਕਿ ਕੈਂਪਸ ਬੇਸਡ ਜਿਹੜੀ ਫਾਈਨੈਂਸ਼ੀਅਲ ਏਡ ਰਹਿੰਦੀ ਆ। ਸੋ ਕੈਲੀਫੋਰਨੀਆ ਕਮਿਊਨਿਟੀ ਕਾਲਜ ਦੇ ਜਿਹੜੇ ਚਾਂਸਲਰ ਆਫਿਸ ਆ ਤੇ ਕੈਲੀਫੋਰਨੀਆ ਸਟੂਡੈਂਟ ਏਡ ਕਮਿਸ਼ਨ ਆ, ਉਹ ਹੁਣ ਗੁਹਾਰ ਲਾ ਰਿਹਾ ਆ ਵਿਦਿਆਰਥੀਆਂ ਨੂੰ ਵੀ ਭਾਈ ਜਲਦ ਤੋਂ ਜਲਦ ਇਹ ਜਿਹੜੀਆਂ ਫਾਈਨੈਂਸ਼ੀਅਲ ਏਡ ਦੀਆਂ ਐਪਲੀਕੇਸ਼ਨਸ ਭਰੋ, ਤਾਂ ਜੋ ਤੁਹਾਨੂੰ ਜਿਹੜੀ ਮਾਇਕ ਸਹਾਇਤਾ ਆ ਉਹ ਮਿਲ ਸਕੇ। ਫਾਈਨੈਂਸ਼ੀਅਲ ਏਡ ਯੂਜਲੀ ਤੁਸੀਂ ਉਸ ਦੇ ਨਾਲ ਟਿਊਸ਼ਨ ਫੀਸ, ਬੁੱਕਸ, ਟਰਾਂਸਪੋਰਟੇਸ਼ਨ, ਚਾਈਲਡ ਕੇਅਰ, ਰੈਂਟ ਤੇ ਹੋਰ ਕਈ ਖਰਚੇ ਜਿਹੜੇ ਉਸ ਦੇ ਨਾਲ ਭਰ ਸਕਦੇ ਆ। ਮੌਜੂਦਾ ਸਟੂਡੈਂਟ ਜਾਂ ਜਿਹੜੇ ਆ ਰਹੇ ਨਵੇਂ ਸਟੂਡੈਂਟਸ ਆ, ਉਹਨਾਂ ਨੂੰ ਕਹਿੰਦੇ ਵੀ ਜਲਦ ਤੋਂ ਜਲਦ ਇਸ ਦੇ ਉੱਤੇ ਐਕਟ ਕਰਨਾ ਚਾਹੀਦਾ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਫਾਪਸਾ ਜਾਂ ਕੈਲੀਫੋਰਨੀਆ ਡ੍ਰੀਮ ਐਕਟ ਐਪਲੀਕੇਸ਼ਨ ਇਹ 3 ਸਤੰਬਰ ਤੋਂ ਪਹਿਲਾਂ ਭਰ ਕੇ ਜਿਹੜਾ ਉਹ ਸਬਮਿਟ ਕਰੋ, ਤਾਂ ਜੋ ਤੁਹਾਨੂੰ ਜਿਹੜੀ ਬਣਦੀ ਸਹਾਇਤਾ ਆ, ਮਾਇਕ ਸਹਾਇਤਾ ਆ, ਉਹ ਕਾਲਜ ਦੇ ਲਈ ਮਿਲ ਸਕੇ। ਸਭ ਨੂੰ ਹੀ ਪਤਾ ਆ, ਸਾਰੇ ਮਾਪਿਆਂ ਨੂੰ ਪਤਾ, ਸਭ ਵਿਦਿਆਰਥੀਆਂ ਨੂੰ ਪਤਾ ਹੈ ਵੀ ਕਾਲਜ ਇਸ ਟਾਈਮ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਉਹ ਹੋ ਚੁੱਕਾ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਸੈਨ ਫਰਨਾਂਡੋ ਵੈਲੀ ਦੀ, ਜਿੱਥੇ ਇੱਕ ਬੰਦੇ ਨੇ ਆਪਣੇ ਘਰ ਦੇ ਵਿੱਚ ਜ਼ਬਰਦਸਤੀ ਵੜ ਰਹੇ ਜਾਂ ਕਹਿ ਲਿਓ ਕਿ ਇਸ ਘਰ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਬੰਦੇ ਨੂੰ ਸਟੈਪ ਕਰ ਦਿੱਤਾ ਹੈ ਤੇ ਉਹਦੇ ਤੇ ਦੋਸ਼ ਲੱਗਿਆ ਸੀਗਾ ਕਿ ਇਹਨੇ ਗਲਤ ਤਰੀਕੇ ਨਾਲ ਇਸ ਘਰ ਦੇ ਵਿੱਚ
ਗਲਤ ਇਰਾਦਿਆਂ ਦੇ ਨਾਲ, ਲੁੱਟ ਦੇ ਇਰਾਦਿਆਂ ਦੇ ਨਾਲ ਵੜਨ ਦੀ ਕੋਸ਼ਿਸ਼ ਕੀਤੀ। ਜਿਹੜੀ ਇਹ ਘਟਨਾ ਵਾਪਰੀ ਹੈ ਐਲਕਵੁੱਡ ਸਟਰੀਟ ਹੈ ਵਿਨੇਟਕਾ ਦੇ ਇਲਾਕਿਆਂ ਦੇ ਵਿੱਚ। ਉੱਥੇ ਦੱਸਿਆ ਜਾ ਰਿਹਾ ਕਿ ਜਿਹੜਾ ਇੱਕ ਬੰਦਾ ਉਹਨੇ ਸ਼ੱਕੀ ਨੂੰ ਇੱਕ ਨੂੰ ਘਰ ਦੇ ਵਿੱਚ ਵੜਨ ਸਮੇਂ ਸਟੈਪ ਕੀਤਾ, ਤੇ ਉਦੋਂ ਇਹ ਜਿਹੜਾ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਬੰਦਾ, ਤਾਂ ਉਦੋਂ ਸਾਰੀ ਫੈਮਿਲੀ ਘਰ ਦੇ ਵਿੱਚ ਹੀ ਸੀ। ਜਿਹੜਾ ਇਹਨਾਂ ਦੀ ਦੋਨਾਂ ਦੀ ਹਜੇ ਉਹ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਨਹੀਂ ਕੀਤੀ ਗਈ ਪੁਲਿਸ ਵੱਲੋਂ। ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਹੋਮ ਓਨਰ ਆ, ਜਦੋਂ ਉਹਨੂੰ ਪੁੱਛਿਆ ਗਿਆ ਸਾਰੀ ਘਟਨਾ ਦੇ ਬਾਰੇ, ਤਾਂ ਉਹ ਕਹਿੰਦੇ ਕਿ ਮੈਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਜਿਹੜਾ ਕਦਮ ਆ ਉਹ ਚੁੱਕਣਾ ਪਿਆ ਮੈਨੂੰ। ਉਸ ਤੋਂ ਬਾਅਦ ਇਹ ਬੰਦਾ ਉਸ ਸੀਨ ਤੋਂ ਭੱਜਣ ਦੀ ਇਹਨੇ ਕੋਸ਼ਿਸ਼ ਵੀ ਕੀਤੀ, ਪਰ ਬਾਅਦ ਦੇ ਵਿੱਚ ਇਹਨੂੰ ਜਿਹੜਾ ਫੜ ਲਿਆ ਗਿਆ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੀ ਇਹਦੇ ਵਿੱਚ ਇਨਵੋਲਵ ਹੋਇਆ ਇਸ ਘਟਨਾ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨੂੰ ਲੋਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ, ਜਿੱਥੇ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਆ। ਜਿਹੜਾ ਹੋਮ ਓਨਰ ਹੈ ਉਹਨੇ ਦੱਸਿਆ ਵੀ ਉਹਦੀ ਇੱਕ ਜਵਾਨ ਧੀ ਤੇ ਉਸ ਤੋਂ ਬਾਅਦ ਕੁਝ ਹੋਰ ਬੱਚੇ ਜਿਹੜੇ ਕਿ ਉਹਦੇ ਆਂਢ ਗੁਆਂਢ ਦੇ ਸੀਗੇ, ਉਹ ਘਰ ਦੇ ਵਿੱਚ ਮੌਜੂਦ ਸੀਗੇ, ਤੇ ਜੇਕਰ ਇਹਨੂੰ ਨਾ ਰੋਕਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਇਹ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਖਤਰਾ ਪੈਦਾ ਕਰ ਦਿੰਦਾ। ਜੀ, ਅਗਲੀ ਜਿਹੜੀ ਖਬਰ ਆ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਬ੍ਰਾਜ਼ੀਲ ਦੇ ਕੋਰਟ ਨੇ, ਉੱਥੋਂ ਦੇ ਜੱਜ ਨੇ ਆਦੇਸ਼ ਦਿੱਤਾ ਆ, ਜਿਸ ਨੂੰ ਪਹਿਲਾਂ ਟਵਿੱਟਰ ਆਖਿਆ ਜਾਂਦਾ ਸੀ, ਹੁਣ ਜਿਹੜਾ ਐਕਸ ਆ ਉਹ ਪਲੇਟਫਾਰਮ ਨੂੰ ਉੱਥੇ ਬੰਦ ਕਰ ਰਹੇ ਨੇ, ਉਸ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ। ਈਲਨ ਮਸਕ ਦੇ ਨਾਲ ਇਹਨਾਂ ਦੀ ਖੜਕੀ ਆ। ਈਲਨ ਮਸਕ ਨੂੰ ਆਖਿਆ ਗਿਆ ਸੀ ਐਕਸ ਨੂੰ ਵੀ ਤੁਸੀਂ ਆਪਣਾ ਕੋਈ ਲੀਗਲ ਰਿਪਰੈਜ਼ੈਂਟੇਟਿਵ ਨਾਮ ਦੱਸੋ, ਉੱਥੇ ਕੌਣ ਆ ਬ੍ਰਾਜ਼ੀਲ ਦੇ ਵਿੱਚ, ਪਰ ਜਿਹੜਾ ਈਲਨ ਮਸਕ ਆ ਉਸ ਨੇ ਨਾ ਕਰ ਦਿੱਤੀ ਸੀ। ਸੋ ਹੁਣ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜਸਟਿਸ ਨੇ ਇਹ ਆਦੇਸ਼ ਦਿੱਤੇ ਆ ਵੀ ਸੋਸ਼ਲ ਮੀਡੀਆ ਜਾਇੰਟ ਐਕਸ ਆ ਬ੍ਰਾਜ਼ੀਲ ਦੇ ਵਿੱਚ, ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਜਾਵੇਗਾ। ਇਹ ਜਿਹੜਾ ਟੈਕ ਬਿਲੀਅਨੇਰ ਆ ਉਸਨੇ ਆਖਿਆ ਹੈ। ਉਸ ਤੋਂ ਬਾਅਦ ਦੇ ਵਿੱਚ ਕਈ ਦਿਨਾਂ ਤੋਂ ਈਲਨ ਮਸਕ ਆਲਰੇਡੀ ਬ੍ਰਾਜ਼ੀਲ ਦੇ ਬਾਰੇ ਜਿਹੜਾ ਬੋਲ ਰਿਹਾ, ਕਹਿੰਦੇ ਵੀ ਉੱਥੇ ਪੂਰੀ ਤਰ੍ਹਾਂ ਜਿਹੜੀ ਆਟੋਕ੍ਰੇਸੀ ਆ ਉਹ ਆ ਚੁੱਕੀ ਆ, ਡੈਮੋਕ੍ਰੇਸੀ ਦਾ ਉੱਥੇ ਕੋਈ ਵੀ ਨਾਮ ਨਹੀਂ ਰਿਹਾ ਹੈਗਾ। ਸੋ ਉੱਥੋਂ ਦੇ ਜਿਹੜੇ ਜਸਟਿਸ ਨੇ ਸੁਪਰੀਮ ਕੋਰਟ ਦੇ, ਅਲੈਗਜ਼ੈਂਡਰ ਡੇ ਮੋਰੇਸ, ਉਹਨਾਂ ਨੇ ਬੀਤੇ ਜਿਹੜੇ ਬੁੱਧਵਾਰ ਮਸਕ ਨੂੰ ਚੇਤਾਵਨੀ ਦਿੱਤੀ ਸੀ ਵੀ ਐਕਸ ਨੂੰ ਅਸੀਂ ਬਲੌਕ ਕਰ ਸਕਦੇ ਹਾਂ ਜੇ ਉਹਨੇ ਆਪਣਾ ਕੰਪਨੀ ਦਾ ਰਿਪਰੈਜ਼ੈਂਟੇਟਿਵ ਨਾਮ ਨਹੀਂ ਦਿੱਤਾ। ਉਹ ਮੌਲਤ ਜਿਹੜੀ ਉਹ ਮੁੱਕੀ ਤੇ ਉਹਨਾਂ ਨੇ ਹੁਣ ਉਸ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਤੇ ਐਪ ਸਟੋਰਸ ਨੂੰ 5 ਦਿਨ ਦਾ ਉਹਨਾਂ ਨੇ ਮੌਲਤ ਦਿੱਤੀ ਆ ਹੁਣ ਵੀ ਐਕਸ ਨੂੰ ਜਿਹੜਾ ਐਕਸੈਸ ਆ ਉਹ ਬੰਦ ਜਿਹੜਾ ਉਹ ਕਰ ਦਿੱਤਾ ਜਾਵੇ। ਤੇ ਕਹਿੰਦੇ ਪਲੇਟਫਾਰਮ ਉਨੀ ਦੇਰ ਤੱਕ ਉੱਥੇ ਬ੍ਰਾਜ਼ੀਲ 'ਚ ਬੰਦ ਰਹੇਗਾ ਜਿੰਨੀ ਦੇਰ ਤੱਕ ਉਹ ਉਹਨਾਂ ਦੇ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਮੰਨ ਰਿਹਾ ਹੈਗਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਜਾਂ ਕੰਪਨੀਆਂ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ VPN ਦੀ ਵਰਤੋਂ ਕਰਨਗੇ ਐਕਸ ਦੇ ਉੱਤੇ ਜਾਣ ਦੇ ਲਈ, ਉਹਨਾਂ ਨੂੰ ਰੋਜ਼ਾਨਾ ਉੱਥੋਂ ਦੇ 50,000 ਰਿਆਜ਼, ਜੋ ਕਿ ਇੱਥੋਂ ਦਾ ਤਕਰੀਬਨ $9,000 ਬਣਦਾ ਆ, ਉਹ ਰੋਜ਼ਾਨਾ ਦਾ ਜਿਹੜਾ ਜੁਰਮਾਨਾ ਉਹਨਾਂ ਨੂੰ ਪਵੇਗਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਸ ਐਂਜਲਸ ਦੀ। ਲਾਸ ਐਂਜਲਸ ਨੂੰ ਹੁਣ ਜਿਹੜੇ ਫੈਡਰਲ ਫੰਡਸ ਆ ਉਹਨਾਂ ਦੇ ਵਿੱਚੋਂ 21.8 ਮਿਲੀਅਨ ਡਾਲਰਸ ਮਿਲਣ ਜਾ ਰਹੇ ਆ, ਜਿਹੜੇ ਨਵੇਂ ਮਾਈਗ੍ਰੈਂਟਸ ਆ ਰਹੇ ਨੇ ਇਸ ਸ਼ਹਿਰ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ ਕਰਨ ਵਾਸਤੇ ਜਾਂ ਉਹਨਾਂ ਨੂੰ ਮੌਸਮੀ ਜਿਹੜੀਆਂ ਤਬਦੀਲੀਆਂ ਕਹਿ ਲਓ ਜਾਂ ਮੌਸਮਾਂ ਦੀ ਮਾਰ ਤੋਂ ਬਚਾਉਣ ਦੇ ਲਈ। ਜਿਹੜੇ ਸਿਟੀ ਅਫੀਸ਼ੀਅਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਅਪਲਾਈ ਕੀਤਾ ਸੀਗਾ, ਕਾਉਂਟੀ ਨੇ ਅਪਲਾਈ ਕੀਤਾ ਸੀਗਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕੋਲੇ ਫੰਡਸ ਵਾਸਤੇ, ਤੇ ਸ਼ੈਲਟਰ ਮੁਹੱਈਆ ਤਾਂ ਜੋ ਕਰਵਾਏ ਜਾਣ ਜਿਹੜੇ ਨਵੇਂ ਆ ਰਹੇ ਇੱਥੇ ਮਾਈਗ੍ਰੈਂਟਸ ਨੇ। ਤੇ ਇਹਨਾਂ ਜਿਹੜੇ ਫੰਡਸ ਆ ਇਹ ਅਸਲ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਅਨਾਉਂਸ ਕੀਤਾ ਐਲੋਕੇਸ਼ਨ ਜਿਹੜੀ ਕੀਤੀ ਹੈ 380 ਮਿਲੀਅਨ ਡਾਲਰਸ ਦੀ ਸਾਰੇ ਕੰਟਰੀ ਦੇ ਵਿੱਚ ਮਾਈਗ੍ਰੈਂਟਸ ਨੂੰ ਸ਼ੈਲਟਰ ਤੇ ਸਰਵਿਸਿਜ਼ ਜਿਹੜਾ ਪ੍ਰੋਗਰਾਮ ਹੈ ਉਹਦੇ ਤਹਿਤ ਮੁਹੱਈਆ ਕਰਵਾਉਣ ਵਾਸਤੇ, ਚਾਹੇ ਉਹ ਹਾਊਸਿਸ ਕਹਿ ਲਓ ਜਾਂ ਕੋਈ ਹੋਰ ਟੈਂਪਰੇਰੀ ਟਿਕਾਣੇ ਕਹਿ ਲਓ। ਇਹ ਕਿਹਾ ਗਿਆ ਕੋਲੀਸ਼ਨ ਫॉर ਹਿਊਮਨ ਇਮੀਗ੍ਰੈਂਟਸ ਰਾਈਟਸ ਵਾਸਤੇ ਜਿਹੜੇ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਬੀਬੀ ਹੈ ਕਿਨਿਕਾ ਰੋਮੇਰੀਓ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬੱਚੇ ਆ ਰਹੇ ਨੇ ਇਹਨਾਂ ਨੂੰ ਸੜਕਾਂ ਤੇ ਸੌਣਾ ਪੈ ਰਿਹਾ, ਇਹਨਾਂ ਨੂੰ ਸਾਈਡ ਵਾਕ ਤੇ ਸੌਣਾ ਪੈ ਰਿਹਾ, ਤੇ ਇਸੇ ਕਰਕੇ ਇਹ ਜਿਹੜੇ ਫੰਡ ਆ ਹੁਣ ਇਹਨਾਂ ਦੀ ਰਿਹਾਇਸ਼ ਤੇ ਇਹਨਾਂ ਨੂੰ ਸ਼ੈਲਟ ਕਰਨ ਵਾਸਤੇ ਜਿਹੜਾ ਖਰਚਾ ਉਹ ਕੀਤਾ ਜਾਊਗਾ। ਸੋ ਦੁਨੀਆ ਦੇ ਵਿੱਚ ਅਮਰੀਕਾ ਉਹਨਾਂ ਮੁਲਕਾਂ ਦੇ ਵਿੱਚ ਆ ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਇਸ ਮੁਲਕ ਦੇ ਵਿੱਚ ਪਹੁੰਚ ਗਏ, ਪਰ ਮਨੁੱਖਤਾ ਦੇ ਆਧਾਰ ਤੇ ਵੀ ਕਈ ਅਜਿਹੇ ਪ੍ਰੋਗਰਾਮ ਨੇ, ਕੰਮ ਨੇ ਜਿਹੜੇ ਤੁਹਾਡੀ ਭਲਾਈ ਦੇ ਲਈ ਇੱਥੇ ਕੀਤੇ ਜਾਂਦੇ ਨੇ। ਜੀ, ਕੈਲੀਫੋਰਨੀਆ ਦੇ ਵਿੱਚ ਅਫਰਮੇਟਿਵ ਐਕਸ਼ਨ ਜਾਂ ਕਹਿ ਲਓ ਵੀ ਲੀਗਲ ਲੈਗੇਸੀ ਐਡਮਿਸ਼ਨਸ ਆ ਉਹ ਬੈਨ ਹੋ ਸਕਦੀਆਂ ਕੈਲੀਫੋਰਨੀਆ ਦੇ ਪ੍ਰਾਈਵੇਟ ਕਾਲਜਸ ਦੇ ਵਿੱਚ। ਲੈਗੇਸੀ ਐਡਮਿਸ਼ਨ ਉਹ ਚੀਜ਼ ਹੁੰਦੀ ਆ ਜੇ ਕਿਸੇ ਦੇ ਕੋਈ ਮਾਪੇ ਉਸ ਕਾਲਜ ਦੇ ਵਿੱਚ ਪੜ੍ਹੇ ਆ, ਜੇ ਉਹਨਾਂ ਦਾ ਨਿਆਣਾ ਉੱਥੇ ਪੜ੍ਹਨਾ ਚਾਹੁੰਦਾ ਤੇ ਯੂਜਲੀ ਪੇਰੈਂਟਸ ਵੈਲ ਕਨੈਕਟਡ ਹੁੰਦੇ ਆ, ਡੋਨਰਸ ਹੁੰਦੇ ਆ,
ਤਾਂ ਉਹਨਾਂ ਨੂੰ ਜਿਹੜਾ ਉੱਥੇ ਥਾਂ ਜਿਹੜੀ ਉਹ ਮਿਲ ਜਾਂਦੀ ਆ। ਰੀਸੈਂਟਲੀ ਕੁਝ ਸਮਾਂ ਪਹਿਲਾਂ ਇੱਕ ਬਹੁਤ ਵੱਡਾ ਸਕੈਂਡਲ ਵੀ ਸਾਹਮਣੇ ਆਇਆ ਸੀ ਹਾਲੀਵੁੱਡ ਦਾ, ਜਿੱਥੇ ਕਾਲਜਿਸ ਨੇ ਪੈਸੇ ਲੈ ਕੇ ਸਰਕਾਰੀ ਕਾਲਜਿਸ ਨੇ ਡਾਲਰ ਲੈ ਕੇ ਜਿਹੜੇ ਲੋਕ ਯੋਗ ਵੀ ਨਹੀਂ ਸੀ ਉਹਨਾਂ ਵਿਦਿਆਰਥੀਆਂ ਨੂੰ, ਉਹਨਾਂ ਖਾਸ ਕਰਕੇ ਅਮੀਰ ਲੋਕਾਂ ਦੇ ਨਿਆਣਿਆਂ ਨੂੰ ਉੱਥੇ ਜਗ੍ਹਾ ਜਿਹੜੀ ਉਹ ਬਣਵਾ ਦਿੱਤੀ ਸੀ ਵੱਖ-ਵੱਖ ਸਕਾਲਰਸ਼ਿਪਸ ਦੀ ਜਿਹੜੀ ਉਹ ਆੜ ਦੇ ਵਿੱਚ। ਕੁਝ ਸਮਾਂ ਪਹਿਲਾਂ ਜਿਹੜੇ ਮੁਲਕ ਦੇ ਸੁਪਰੀਮ ਕੋਰਟ ਆ ਉਹਨਾਂ ਨੇ ਅਫਰਮੇਟਿਵ ਐਕਸ਼ਨ ਬੰਦ ਜਿਹੜਾ ਉਹ ਕਰ ਦਿੱਤਾ ਸੀ, ਉਸ ਦੇ ਉੱਤੇ ਬੈਨ ਲਾ ਦਿੱਤੀ ਸੀ। ਅਸੈਂਬਲੀ ਮੈਂਬਰ ਫਿਲਿਪ ਟਿੰਗ, ਇਹ ਸੈਨ ਫਰਾਂਸਿਸਕੋ ਤੋਂ ਡੈਮੋਕ੍ਰੇਟ ਆ, ਉਹਨਾਂ ਨੇ ਅਸੈਂਬਲੀ ਬਿੱਲ 1780 ਲਿਖਿਆ ਆ, ਜਿਸ ਦੇ ਤਹਿਤ ਲੈਗੇਸੀ ਐਡਮਿਸ਼ਨਸ ਜਿਹੜੀਆਂ ਆ ਉਹ ਬੈਨ ਹੋ ਜਾਣਗੀਆਂ। ਜਿਹੜੇ ਅਸੈਂਬਲੀ ਮੈਂਬਰ ਟਿੰਗ ਨੇ ਜਿਹੜਾ ਉਹ ਕਿਹਾ, ਕਹਿੰਦਾ ਵੀ ਅਸੀਂ ਚਾਹੁੰਦੇ ਆ ਵੀ ਹਰ ਇੱਕ ਜਣਾ ਆਪਣੀ ਮੈਰਿਟ ਦੇ ਆਧਾਰ ਦੇ ਉੱਤੇ ਕਾਲਜ ਦੇ ਵਿੱਚ ਜਿਹੜਾ ਉਹ ਦਾਖਲਾ ਲਵੇ, ਆਪਣੇ ਗ੍ਰੇਡ ਦੇ ਹਿਸਾਬ ਨਾਲ, ਟੈਸਟ ਸਕੋਰ ਦੇ ਹਿਸਾਬ ਦੇ ਨਾਲ ਜਿਹੜੀ ਇੰਸਟੀਟਿਊਸ਼ਨ ਪ੍ਰੋਵਾਈਡ ਕਰ ਰਹੀ ਆ, ਨਾ ਕਿ ਆਪਣੇ ਮਾਪਿਆਂ ਦੇ ਪੈਸੇ ਦੇ ਨਾਲ ਕਰਕੇ ਜਾਂ ਉਹਨਾਂ ਦੇ ਜਿਹੜੇ ਉਹ ਕਨੈਕਸ਼ਨਸ ਦੇ ਜਿਹੜਾ ਉਹ ਕਰਕੇ। ਕੋਰਟ ਦੇ ਦੁਆਰਾ ਪਿਛਲੇ 50 ਸਾਲਾਂ ਦਾ ਜਿਹੜਾ ਇੱਕ ਅਫਰਮੇਟਿਵ ਐਕਸ਼ਨ ਸੀ, ਉਸ ਦੇ ਉੱਤੇ ਰੋਕ ਲਾ ਦਿੱਤੀ ਗਈ ਆ। ਕਾਲਜਿਸ ਕੀ ਕਰਦੇ ਸੀ ਵੀ ਤੁਹਾਡੀ ਐਥਨਿਕ ਜਾਂ ਰੇਸ਼ੀਅਲ ਬੈਕਗ੍ਰਾਉਂਡ ਨੂੰ ਚੈੱਕ ਕਰਦੇ ਹੋਏ ਕਾਲਜ ਵਿੱਚ ਡਾਈਵਰਸਿਟੀ ਦੇ ਨਾਂ ਦੇ ਉੱਤੇ ਉਹਨਾਂ ਵਿਦਿਆਰਥੀਆਂ ਨੂੰ ਮੌਕਾ ਜਿਹੜਾ ਉਹ ਦਿੱਤਾ ਜਾਂਦਾ ਸੀ, ਪਰ ਇਸ ਨੂੰ ਜਿਹੜਾ ਆ ਸੁਪਰੀਮ ਕੋਰਟ ਨੇ ਬੰਦ ਕਰ ਦਿੱਤਾ ਸੀ। ਕਹਿੰਦੇ ਵੀ ਜੇ ਇਹ ਗਵਰਨਰ ਨਿਊਸਮ ਇਸ ਨੂੰ ਹੁਣ ਸਾਈਨ ਕਰ ਦਿੰਦੇ ਆ ਤਾਂ ਕੈਲੀਫੋਰਨੀਆ ਦੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਲੈਗੇਸੀ ਐਡਮਿਸ਼ਨਸ ਵੀ ਬੈਨ ਹੋ ਜਾਣਗੀਆਂ। ਜੀ, ਤੇ ਰਾਜਕਰਮਜੀਤ ਸਿੰਘ ਜੀ, ਸਮਾਂ ਆਪਣਾ ਜਿਹੜਾ ਉਹ ਸਮਾਪਤੀ ਵਾਲਾ ਹੀ, ਜਾਂਦੇ ਮਾਰਕੀਟ ਤੇ ਕਰੰਸੀ ਦੇ ਰੇਟ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਨ ਚੱਲੀਏ। ਜੀ ਬਿਲਕੁਲ, ਜੇ ਅੱਜ ਮਾਰਕੀਟ ਦੇ ਹਾਲ ਦੱਸਦੇ ਜਾਈਏ ਤਾਂ ਸਟਾਕ ਮਾਰਕੀਟ ਦੇ ਵਿੱਚ ਅੱਜ ਜਿਹੜਾ ਡਾਓ ਜੋਨ ਆ ਉਸ ਵਿੱਚ 228 ਪੁਆਇੰਟਾਂ ਦਾ ਵਾਧਾ ਹੋਇਆ, 41,563 ਤੇ ਬੰਦ ਹੋਈ। S&P 56 ਪੁਆਇੰਟ ਵੱਧ ਕੇ 5648 ਤੇ, ਨੈਸਡੈਕ 197 ਪੁਆਇੰਟ ਵੱਧ ਕੇ 17,714 ਤੇ ਬੰਦ ਹੋਇਆ। ਸੋ ਸਟਾਕਸ ਲਗਾਤਾਰ ਕੰਟੀਨਿਊਸਲੀ ਜਿਹੜਾ ਉਹ ਆਊਟ ਪਰਫਾਰਮ ਕਰ ਰਹੇ, ਨਵੇਂ ਰਿਕਾਰਡ ਜਿਹੜੇ ਇਸ ਦੇ ਵਿੱਚ ਬਣ ਰਹੇ ਆ, ਪਰ ਇਕਨੋਮੀ ਦੇ ਨੂੰ ਲੈ ਕੇ ਲੋਕ ਸਾਰੇ ਜਾਣੇ ਫਿਕਰਮੰਦ ਨੇ। ਸੋ ਇਸੇ ਲਈ ਬਾਰ-ਬਾਰ ਆਖਿਆ ਜਾਂਦਾ ਵੀ ਸਟਾਕ ਇਕਨੋਮੀ ਦਾ ਸਹੀ ਜਿਹੜਾ ਚਿਹਰਾ ਆ ਜਾਂ ਸ਼ੀਸ਼ਾ ਨਹੀਂ ਹੁੰਦਾ। ਉਧਰ ਸੋਨੇ ਦਾ ਭਾਅ 2500 ਤੇ $36 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ ਹੈ ਜੀ 3.9% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਚ ਬਿਟਕੋਇਨ 59,102 ਤੇ ਇਥੀਰੀਅਮ $2526 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ, ਤੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ, ਇੰਡੀਆ ਦੇ $83 ਤੇ 99 ਪੈਸਿਆਂ ਦੇ ਬਰਾਬਰ, ਤੇ ਇਸੇ ਤਰ੍ਹਾਂ ਪਾਕਿਸਤਾਨ ਦੇ $278 58 ਪੈਸਿਆਂ ਦੇ ਬਰਾਬਰ $1 ਦੀ ਕੀਮਤ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।